ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, 1996 ਦਾ ਇੱਕ ਬਹੁਤ ਹੀ ਪੁਰਾਣਾ ਕੈਲੀਫੋਰਨੀਆ ਦਾ ਮਰਡਰ ਜਿਹੜਾ ਕੇਸ ਆ, ਉਸ ਦੇ ਵਿੱਚ ਡੀਐਨਏ ਨੇ ਮਦਦ ਕੀਤੀ ਆ। ਤੇ ਕਹਿੰਦੇ ਵੀ ਇਹ ਪਤਾ ਲੱਗਾ ਆ ਵੀ ਇਹ ਜਿਹੜੀ ਔਰਤ ਦੀ ਮੌਤ ਹੋਈ ਸੀ 1996 ਦੇ ਵਿੱਚ, ਇੱਕ ਸੀਰੀਅਲ ਪ੍ਰੀਡੇਟਰ ਸੀ, ਜਿਸ ਨੇ 22 ਸਾਲਾਂ ਦੀ ਡੈਬੀ ਡੋਰੀਅਨ, ਜੋ ਸੈਂਟਰਲ ਵੈਲੀ ਦੀ ਰਹਿਣ ਵਾਲੀ ਸੀ, ਉਸ ਨੂੰ ਮਾਰ ਮੁਕਾਇਆ ਸੀ। 30 ਸਾਲ ਤੋਂ ਇਹ ਕੇਸ ਅਨਸੋਲਵਡ ਸੀਗਾ, ਕੋਲਡ ਕੇਸ ਦੇ ਤੌਰ ਦੇ ਉੱਤੇ ਰੱਖਿਆ ਗਿਆ ਸੀਗਾ। ਤੇ ਹੁਣ ਕਹਿੰਦੇ ਵੀ ਇੱਕ ਡੀਐਨਏ ਮੈਚ ਨੇ ਇਹ ਦਹਾਕਿਆਂ ਪੁਰਾਣੇ ਕੇਸ ਦਾ ਜਿਹੜਾ ਪਰਦਾਫਾਸ਼ ਕੀਤਾ ਆ। ਕਹਿੰਦੇ ਵੀ ਡੀਐਨਏ ਐਵੀਡੈਂਸ ਦੇ ਵਿੱਚ ਇਹ ਪਤਾ ਲੱਗਾ ਵੀ ਇਹਦਾ ਜਿਹੜਾ ਕਿਲਰ ਆ, 2019 ਦੇ ਵਿੱਚ, ਜਿਸ ਨੂੰ ਪਹਿਲਾਂ ਹੀ ਜਿਹੜੀ ਉਮਰ ਭਰ ਦੇ ਲਈ ਸਜ਼ਾ ਜਿਹੜੀ ਉਹ ਦੇ ਦਿੱਤੀ ਗਈ ਸੀ, ਉਹ ਬਾਰਸ ਦੇ ਬਿਹਾਈਂਡ ਕਰ ਦਿੱਤਾ ਗਿਆ ਸੀਗਾ। ਤੇ ਕਹਿੰਦੇ ਵੀ ਉਹ ਸੀਰੀਅਲ ਪ੍ਰੀਡੇਟਰ ਸੀਗਾ। ਸੋ ਇੱਕ ਅਟੋਪਸੀ ਨੇ ਰਿਵੀਲ ਕੀਤਾ ਸੀਗਾ ਵੀ ਡੋਰੀਅਨ ਜਦ ਲੱਭੀ ਸੀ ਇਸ ਦੀ ਲਾਸ਼, ਉਸ ਤੋਂ 2 ਦਿਨ ਪਹਿਲਾਂ ਉਸ ਨੂੰ ਮਾਰ ਦਿੱਤਾ ਗਿਆ ਸੀਗਾ। ਤੇ ਉਹਦੇ ਗਵਾਂਢੀਆਂ ਨੇ ਉਦੋਂ ਦੱਸਿਆ ਸੀ ਵੀ ਇੱਕ ਅਨਨੋਨ ਮੈਨ ਜੋ ਇਹਦੇ ਘਰ ਦੇ ਦਰਵਾਜ਼ੇ ਦੇ ਉੱਤੇ ਆਇਆ ਸੀ, ਅਗਸਤ 1996 ਦੀਆਂ ਇਹ ਗੱਲਾਂ ਨੇ, ਵੀ ਉਹਦੇ ਨਾਲ ਇਸ ਨੂੰ ਅਖੀਰਲੀ ਵਾਰ ਦੇਖਿਆ ਗਿਆ ਸੀਗਾ। ਸੋ ਇਸ ਦਾ ਸਾਹ ਘੁੱਟ ਕੇ ਡੈਬੀ ਡੋਰੀਅਨ ਨੂੰ ਇਸ ਬੰਦੇ ਦੇ ਦੁਆਰਾ ਮਾਰ ਦਿੱਤਾ ਗਿਆ ਸੀਗਾ। ਸੋ ਇਹ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੈਜ਼ਨੋ ਦੀ ਜਿਹੜੀ ਇਕਨੋਮਿਕਸ ਦੇ ਵਿੱਚ ਡਿਗਰੀ ਜਿਹੜੀ ਆ ਉਹ ਫਿਨਿਸ਼ ਇਸ ਨੇ ਕੀਤੀ ਸੀਗੀ। ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇਹਦਾ ਪਿਓ ਵੀ ਉਸੇ ਅਪਾਰਟਮੈਂਟ ਦੇ ਵਿੱਚ ਮ੍ਰਿਤ ਪਾਇਆ ਗਿਆ ਸੀਗਾ। ਸੋ ਅਨਨੋਨ ਮੇਲ ਡੀਐਨਏ ਸੀਗਾ, ਪਰ ਬ੍ਰੇਕ ਥਰੂ ਜਿਹੜਾ ਇਹਨਾਂ ਨੂੰ ਇਵੈਂਚੁਅਲੀ 2018 ਦੇ ਵਿੱਚ ਜਿਹੜਾ ਕੋਡਿਸ ਡਾਟਾਬੇਸ ਆ ਡੀਐਨਏ ਦਾ, ਉਸ ਦੇ ਜ਼ਰੀਏ ਜਿਹੜਾ ਉਹ ਪਤਾ ਲੱਗਾ। ਕਹਿੰਦੇ ਵੀ ਇਹਦੇ ਵਿੱਚ ਇਹ ਪਤਾ ਲੱਗਾ ਵੀ ਡੀਐਨਏ ਦੇ ਕੇਸ ਜਿਹੜਾ ਡੋਰੀਅਨ ਦਾ ਸੀਗਾ, ਇੱਕ ਵਾਈਸੇਲੀਆ ਦੇ ਵਿੱਚ ਇਸੇ ਤਰੀਕੇ ਦਾ ਸੈਕਸ਼ੂਅਲ ਅਸੌਲਟ ਕੇਸ ਵਾਪਰਿਆ ਸੀ, ਤੇ ਉਹਦੇ ਨਾਲ ਜਿਹੜਾ ਉਹ ਲਿੰਕ ਕਰ ਦਿੱਤਾ ਗਿਆ ਸੀਗਾ। ਸੋ ਇਹ ਕਹਿੰਦੇ ਵੀ ਇੱਕ ਸੀਰੀਅਲ ਪ੍ਰੀਡੇਟਰ ਸੀਗਾ, ਨਿਕ ਡੁਐਨ ਸਟੇਨ ਨਾਮ ਦਾ, ਜਿਸ ਨੂੰ ਬਾਅਦ ਦੇ ਪਹਿਲਾਂ ਹੀ ਜਿਹੜਾ ਇਨਫੈਕਟ ਆ ਉਹ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀਗਾ। ਤੇ ਹੁਣ ਇਸ ਕਤਲ ਕੇਸ ਦੇ ਜਿਹੜੇ ਚਾਰਜ ਆ ਉਹ ਵੀ ਇਸ ਦੇ ਉੱਤੇ ਨਾਲ ਲਗਾਏ ਜਾ ਚੁੱਕੇ ਆ।